अस्सलाम वालेकुम। सियाणे कहंदे भी हत्थ 'च टुक्कर ते सिर ते लित्तर भी ये भी हाल कोई नहीं। रब तो जदों मंगो इज्जत दी रोज़ी मंगो, फिर जिहड़ा रोज़ी दा तुहाडा वसीला ਉਹਦੀ ਖੈਰ ਮੰਗੋ, ਉਹਨੂੰ ਕਦੀ ਮਾੜਾ ਨਾ ਬੋਲੋ। ਹੁਣ ਕਿਸਾਨੀ ਸਾਡਾ ਕੰਮ ਆ, ਅਸੀਂ ਕਿਸਾਨੀ ਤੇ ਕਦੀ ਗੱਲ ਹੀ ਨਹੀਂ ਕੀਤੀ। ਅਸੀਂ ਇਹਨੂੰ ਕੰਮ ਹੀ ਨਹੀਂ ਸਮਝਦੇ, ਕਾਰ ਹੀ ਨਹੀਂ ਸਮਝਦੇ। ਜਦੋਂ ਅਸੀਂ ਕਿਸਾਨੀ ਨੂੰ ਇੱਜ਼ਤ ਨਹੀਂ ਦੇਵਾਂਗੇ ਤੇ ਫਿਰ ਸਾਨੂੰ ਇੱਜ਼ਤ ਕੌਣ ਦਊਗਾ। ਹੁਣ ਦੇਖ, ਸਿਆਣੇ ਕਹਿੰਦੇ ਵੀ ਇਹ ਧਰਤੀ ਮਾਂ ਹੁੰਦੀ ਹੈ। ਭਲਾ ਕਿਉਂ ਕਹਿੰਦੇ ਸੀ? ਵੀ ਦੁਨੀਆ ਤੇ ਜਿਹੜਾ ਪਹਿਲਾ ਬੰਦਾ ਆਇਆ ਨਾ, ਉਹਨੇ ਆ ਕੇ ਕਿਸਾਨੀ ਕੀਤੀ। ਇਸ ਧਰਤੀ ਦੇ ਸੀਨੇ ਤੋਂ ਰੱਬ ਨੇ ਰੋਜ਼ੀ ਦਿੱਤੀ। ਜਿੱਦਾਂ ਨਿਆਣਾ ਜੰਮਦਾ ਨਾ ਤੇ ਮਾਂ ਦੇ ਸੀਨੇ ਤੋਂ ਰੱਬ ਰੋਜ਼ੀ ਦਿੰਦਾ, ਉਹ ਤਾਂ ਧਰਤੀ ਨੂੰ ਮਾਂ ਸੱਦਦੇ ਆ। ਪਰ ਅਸੀਂ ਮਾਂ ਕਦੀ ਸਮਝਿਆ ਹੀ ਨਹੀਂ। ਹੁਣ ਤੂੰ ਸਾਡੇ ਇੱਥੇ ਕਦੀ ਕੋਈ ਕਿਸਾਨੀ ਦਾ ਕਾਨੂੰਨ ਬਣਿਆ ਹੋਵੇ ਜਾਂ ਕਿਸੇ ਨੇ ਕਿਸਾਨੀ ਦੀ ਗੱਲ ਕੀਤੀ ਹੋਵੇ ਤੇ ਅਸੀਂ ਵੀ ਨਹੀਂ ਕਰਦੇ। ਚੜ੍ਹਦੇ ਪੰਜਾਬ ਦੇ ਵਿੱਚ ਇਸ ਟਾਈਮ ਇhtਜਾਜ ਹੋ ਰਿਹਾ, ਲੱਖਾਂ ਦੇ ਹਿਸਾਬ ਨਾਲ ਦੁਨੀਆ ਨਿਕਲੀ ਆ। ਟਰੈਕਟਰ ਕੀ ਤੇ ਬੰਦੇ ਲੜਨ ਮਰਨ ਵਾਸਤੇ ਤਿਆਰ ਆ। ਸਿਰਫ ਕੀ ਉੱਥੇ ਉਹ ਕੰਮ ਹੋਣ ਲੱਗਾ ਸੀ ਜਿਹੜਾ 76 ਸਾਲ ਤੋਂ ਇੱਥੇ ਸਾਡੇ ਹੋ ਰਿਹਾ। ਵੀ ਆੜਤਾਂ ਜਿਹੜੀਆਂ ਸੀ ਨਾ, ਮੰਡੀਆਂ, ਉਹ ਪ੍ਰਾਈਵੇਟ ਹੋਣ ਲੱਗੀਆਂ ਸੀ। ਜਿੱਦਾਂ ਸਾਡੇ ਮੁਲਕ 'ਚ ਉਹ ਵਪਾਰੀ ਆਪਣੀ ਮਰਜ਼ੀ ਕਰਦੇ, ਆੜਤੀ ਆਪਣੀ ਮਰਜ਼ੀ ਕਰਦੇ, ਲੈ ਉਹ ਕੰਮ ਹੋਣ ਲੱਗਿਆ ਸੀ। ਲੈ ਉਹਨਾਂ ਨੇ ਨਹੀਂ ਹੋਣ ਦਿੱਤਾ, ਨਿਕਲ ਆਏ, ਉਹਨਾਂ ਨੇ ਅਗਾਂਹ ਸੀਨੇ ਤਾਣ ਕੇ ਖਲੋਗੇ। ਤੇ ਉੱਥੇ ਦੀ ਸਰਕਾਰ ਕੋਈ ਕਾਨੂੰਨ ਬਣਾਵੇ। ਹੁਣ 100 ਵਾਰੀ ਸੋਚਦੀ ਆ ਵੀ ਕਿਸਾਨ ਬੋਲਣਗੇ, ਅੱਗੋਂ ਲੜਨਗੇ। ਸਾਡੇ ਇੱਥੇ ਪਤਾ ਵੀ ਇਹ ਮਿੱਟੀ ਖਾਣੇ ਸਾਪਾਂ ਜੋ ਮਰਜ਼ੀ ਕਰਦੇ ਰਹੀਏ, ਇਹਨਾਂ ਨੇ ਸਿਰ ਹੀ ਨਹੀਂ ਚੱਕਣਾ। ਮੈਂ ਉਹ ਚੜ੍ਹਦੇ ਪੰਜਾਬ ਦੇ ਸਰਦਾਰਾਂ ਨੂੰ, ਕਿਸਾਨਾਂ ਨੂੰ ਸਲਾਮ ਪੇਸ਼ ਕਰਦਾ ਵੀ ਜਿਹੜੇ ਆਪਣੇ ਹੱਕ ਵਾਸਤੇ, ਆਪਣੀ ਕਿਸਾਨੀ ਵਾਸਤੇ ਤੇ ਆਪਣੀ ਕਿਸਾਨੀ ਨੂੰ ਇੱਜ਼ਤ ਦੇਣ ਵਾਸਤੇ ਉਹ ਆਪਣੇ ਸਣੇ ਪੱਗਾਂ ਉੱਥੇ ਜਾ ਕੇ ਖਲੋ ਗਏ। ਇੱਦਾਂ ਸ਼ਿਮਲੇ ਉੱਚੇ ਹੁੰਦੇ ਆ, ਘਰਾਂ 'ਚ ਬਹਿ ਕੇ ਗੱਲਾਂ ਕੀਤਿਆਂ ਨਹੀਂ ਜਗਾੜ ਲੱਗਦੇ। ਸਾਡੇ ਇੱਥੇ ਮੁਲਕ 'ਚ ਜੋ ਹੁੰਦਾ ਰਹੇ, ਅੱਜ ਤੱਕ ਕੋਈ ਚੱਜ ਦਾ ਵਜ਼ੀਰ ਮਸ਼ੀਰ ਐਸਾ ਹੀ ਨਹੀਂ ਆ ਜਿਹਨੇ ਕਿਸਾਨੀ ਦੀ ਗੱਲ ਕੀਤੀ ਹੋਵੇ ਜਾਂ ਕਿਸਾਨੀ ਨੂੰ। ਇੱਥੋਂ ਅਮਰੀਕਾ ਤੋਂ ਸੱਦ ਕੇ ਤਾਂ ਬੰਦਿਆਂ ਨੂੰ ਇਹ ਬਣਾ ਦਿੰਦੇ ਆ ਮਸ਼ੀਰ ਵਜ਼ੀਰ। ਉਹਨਾਂ ਨੇ ਕੀ ਸਾਡੀ ਕਿਸਾਨੀ ਦੀ ਗੱਲ ਕਰਨੀ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿਸਾਨੀ ਦਾ ਵੀ ਹੁੰਦੀ ਕੀ ਆ, ਤੇ ਕੀ ਉਹਨਾਂ ਨੇ ਸਾਨੂੰ ਇੱਜ਼ਤ ਦੇਣੀ। ਨਾ ਅਸੀਂ ਇਸ ਕਾਬਲ ਰਹੇ ਹਾਂ ਵੀ ਸਾਡੀ ਕਿਸਾਨੀ ਦੀ ਕੋਈ ਗੱਲ ਕਰੇ। ਜਦੋਂ ਅਸੀਂ ਆਪ ਹੀ ਨਹੀਂ ਇਹਨੂੰ ਚੰਗਾ ਸਮਝਦੇ ਤਾਂ ਕਿਸੇ ਨੇ ਕੀ ਕਰਨਾ। ਅਸੀਂ ਦੱਸ ਵੀ ਨਹੀਂ ਸਕੇ ਅੱਜ ਤੱਕ ਆਪਣੇ ਮਸਲਿਆਂ ਨੂੰ ਜਿੱਦਾਂ ਦੱਸਣਾ ਚਾਹੀਦਾ ਸੀ ਨਾ, ਜਿੱਦਾਂ ਚੜ੍ਹਦੇ ਪੰਜਾਬ ਵਾਲਿਆਂ ਨੇ ਦੱਸਿਆ। ਅਸੀਂ ਆਪਣੀ ਸਰਕਾਰ ਨੂੰ ਅੱਜ ਤੱਕ ਆਪਣੇ ਮਸਲੇ ਵੀ ਨਹੀਂ ਦੱਸ ਸਕੇ ਕਿ ਸਾਨੂੰ ਹੈ ਕੀ। ਸਾਨੂੰ ਜੋ ਕਰੀ ਜਾਂਦੇ ਆ ਅਸੀਂ ਉਹ ਛਿੱਤਰ ਖਾਈ ਜਾਂਦੇ ਆ ਬਹਿ ਕੇ। ਜਿਹੜਾ ਕਾਨੂੰਨ ਬਣੇ, ਜੋ ਮਰਜ਼ੀ ਹੁੰਦਾ। ਹੁਣ ਮਾਮਲਾ ਇਹਨਾਂ ਨੇ ਚੜ੍ਹਾਤਾ, ਹੁਣ ਘੱਟ ਤੋਂ ਘੱਟ ਕਿੱਲੇ ਨੂੰ 2000 ਕਰਤਾ। ਕੋਈ ਕਿਸਾਨ ਬੋਲਿਆ ਇਹਦੇ ਉੱਤੇ? ਬਾਕੀ ਤਾਂ ਤੁਹਾਡੇ ਜੋ ਕੁਛ ਹੋਇਆ ਖਾਦ ਬਿੱਲਾਂ ਪਿੱਛੇ, ਉਹ ਤੁਹਾਡੇ ਸਾਹਮਣੇ ਹੀ। ਇੱਥੇ ਬਾਬਾ ਫਿਰ ਸਾਡੇ ਉੱਤੇ ਕਾਨੂੰਨਦਾਨ ਐਸੇ ਬੈਠੇ ਆ ਜਿਨ੍ਹਾਂ ਨੂੰ ਕਿਸਾਨੀ ਦਾ ਨਹੀਂ ਪਤਾ। ਉਹ ਮੰਗਾਏ ਹੋਏ ਅਮਰੀਕਾ ਤੋਂ, ਇੰਪੋਰਟ ਕਰਾਏ ਹੋਏ ਆ। ਜਦੋਂ ਕੰਮ ਮੁੱਕ ਜਾਂਦਾ ਫਿਰ ਚਲੇ ਜਾਂਦੇ। ਤੇ ਉਹਨਾਂ ਨੇ ਇੱਥੇ ਇਦਾਂ ਦੇ ਸਿਆਣੇ ਆ ਵੀ ਜਿੱਦਾਂ ਭਲੇ ਵਕਤਾਂ ਦੇ ਵਿੱਚ ਨਾ ਕਿਸੇ ਪਿੰਡ ਦੇ ਵਿੱਚ ਬੋਤਾ ਵਾੜਾ ਆ, ਉਹਨਾਂ ਨੇ ਉਹ ਬੋਤਾ ਕਦੀ ਵੇਖਿਆ ਨਹੀਂ ਸੀ। ਉਹ ਮੁਲਕ ਇਕੱਠਾ ਹੋ ਗਿਆ, ਉਹ ਕਹਿੰਦੇ ਵੀ ਯਾਰ ਇਹ ਕੀ ਸ਼ੈ। ਉਹ ਕਹਿੰਦੇ ਵੀ ਕਿਸੇ ਸਿਆਣੇ ਬੰਦੇ ਨੂੰ ਸੱਦੋ। ਉਹ ਪਿੰਡ ਦੇ ਵਿੱਚ ਕੋਈ ਬਾਬਾ ਸੀ, ਉਹਨੂੰ ਸੱਦਿਆ। ਬਾਬਾ ਜਿਸ ਟਾਈਮ ਆਇਆ ਨਾ ਤੇ ਦੁਨੀਆ ਇਕੱਠੀ ਹੋਈ ਬੈਠੀ ਤੇ ਉਹ ਬੜਾ ਰਸ਼ ਲੱਗਾ। ਬਾਬਾ ਰੋ ਪਿਆ। ਕਹਿੰਦੇ ਬਾਬਾ ਰੋਂਦਾ ਕਿਉਂ? ਕਹਿੰਦਾ ਰੋਂਦਾ ਤਾਂ ਵੀ ਜੇ ਅੱਜ ਮੈਂ ਨਾ ਹੁੰਦਾ ਤੇ ਤੁਹਾਨੂੰ ਕੌਣ ਦੱਸਦਾ। ਉਹ ਕਹਿੰਦੇ ਅੱਛਾ ਅੱਛਾ। ਉਹ ਦੁਨੀਆ ਨੂੰ ਕਿਹਾ ਵੀ ਪਰਾਂ ਹੋ ਜਾਓ, ਬਾਬੇ ਨੂੰ ਵੇਖ ਕੇ ਦੱਸਣ ਦਿਓ। ਜਦੋਂ ਬੰਦੇ ਪਰਾਂ ਹੋਏ ਤੇ ਬਾਬਾ ਲਾਗੇ ਗਿਆ, ਉਹ ਬਾਬੇ ਦਾ ਆਪਣਾ ਹਾਸਾ ਨਿਕਲ ਗਿਆ। ਕਹਿੰਦੇ ਬਾਬਾ ਵੀ ਹੁਣ ਹੱਸਦਾ ਕਿਉਂ? ਉਹ ਕਹਿੰਦਾ ਪੁੱਤ ਹੱਸਦਾ ਮੈਂ ਤਾਂ, ਪਤਾ ਮੈਨੂੰ ਵੀ ਨਹੀਂ ਇਹ ਕੀ ਆ।